ਅਗਲੀ ਖਬਰ ਵੱਲ ਚੱਲੀਏ। ਆਈਡਾਹੋ ਤੋਂ ਆ ਰਹੀ ਆ। ਆਈਡਾਹੋ ਦੇ ਵਿੱਚ 4 ਸਟੂਡੈਂਟਸ ਦਾ ਜੋ ਕਤਲ ਕਰ ਦਿੱਤਾ ਗਿਆ ਸੀ ਚਾਕੂ ਮਾਰ ਕੇ, ਤੇ ਹੁਣ ਇੱਕ ਸਟੂਡੈਂਟ ਦੇ ਫਾਦਰ ਨੇ ਉੱਥੇ ਦੀ ਪੁਲਿਸ ਜੋ ਆਈਡਾਹੋ ਦੀ ਆ ਉਹਦੀ ਕਾਫੀ ਝਾੜ ਲਾਈ ਹੈਗੀ ਆ। Yeah. ਸਟੀਵ ਕੌਨਕਲੇਵਸ ਜੋ ਫਾਦਰ ਆ ਇੱਕ ਯੂਨੀਵਰਸਿਟੀ ਆਫ ਆਈਡਾਹੋ ਸਟੂਡੈਂਟ ਜਿਸ ਨੂੰ ਕਤਲ ਕਰ ਦਿੱਤਾ ਗਿਆ ਸੀ, ਕੈਲੀ ਗੌਨਕਲੇਵਸ ਦਾ, ਤੇ ਉਸਨੇ ਜੋ ਮਾਸਕੋ ਜੋ ਆਈਡਾਹੋ ਦੇ ਵਿੱਚ ਟਾਊਨ ਹੈਗਾ ਉੱਥੇ ਪੁਲਿਸ ਵਾਲਿਆਂ ਨੂੰ ਬੁਜ਼ਦਿਲ ਕਿਹਾ ਹੈਗਾ। ਕਹਿੰਦੇ ਭਈ ਉਹਨਾਂ ਦੀ ਕੁੜੀ ਨੂੰ ਚਾਕੂ ਮਾਰ ਕੇ ਮਾਰਿਆ ਗਿਆ, ਤੇ ਇਹ ਜਿਸ ਬੰਦੇ ਵੱਲੋਂ ਮਾਰਿਆ ਗਿਆ ਉਹ ਸੈਡਿਸਟਿਕ ਆ। ਤੇ ਸੈਡਿਸਟਿਕ ਦਾ ਮਤਲਬ ਇਹ ਆ ਵੀ ਜੋ ਕਿਸੇ ਨੂੰ ਮਾਰ ਕੇ ਜਾਂ ਕਿਸੇ ਨੂੰ ਤੰਗ ਕਰਕੇ ਖੁਸ਼ੀ ਪ੍ਰਾਪਤ ਕਰਦਾ ਹੋਵੇ ਉਦਾਂ ਦਾ ਬੰਦਾ ਹੈਗਾ। ਤੇ ਪੁਲਿਸ ਵਾਲਿਆਂ ਨੇ ਉਹਦੇ ਬਾਰੇ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਨਹੀਂ ਦਿੱਤੀ ਹੈਗੀ। ਕਹਿੰਦੇ ਇਹਦਾ ਕਾਰਨ ਕੀ ਆ ਵੀ ਇਹ 4 ਜਣੇ ਤਾਂ ਵਿਚਾਰੇ ਮਾਰੇ ਗਏ, ਇਹਨਾਂ ਤੋਂ ਬਾਅਦ ਹੋਰ ਕਿੰਨੀਆਂ ਉੱਥੇ ਬੱਚੀਆਂ ਜੋ ਸਕੂਲ 'ਚ ਪੜ੍ਹਦੀਆਂ, ਕਾਲਜ ਦੇ ਵਿੱਚ ਪੜ੍ਹਦੀਆਂ, ਉਹ ਹਜੇ ਵੀ ਖਤਰੇ 'ਚ ਆ, ਕਿਉਂਕਿ ਜਿਹੜਾ ਕਿਲਰ ਆ ਉਹ ਹਜੇ ਤੱਕ ਵੀ ਫੜਿਆ ਨਹੀਂ ਗਿਆ ਹੈਗਾ। ਸੋ ਪੁਲਿਸ ਜੋ ਆ ਉਹ ਕਹਿੰਦੇ ਵੀ ਕੁਛ ਕਰ ਨਹੀਂ ਰਹੀ ਹੈਗੀ। ਸੋ ਲੇਟੈਸਟ ਡਿਵੈਲਪਮੈਂਟ ਹਜੇ ਵੀ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਪਬਲਿਕ ਤੋਂ ਹੈਲਪ ਮੰਗ ਰਹੇ ਹੈਗੇ ਆ ਤੇ ਜੇ ਕੋਈ ਲੋਕੇਟ ਕਰ ਸਕਦਾ ਹੋਵੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਜੀ ਕਹਿੰਦੇ ਵੀ 3 ਤੋਂ 4 ਵਜੇ ਦੇ ਦਰਮਿਆਨ ਤੜਕੇ ਇਸ ਦੇ ਦਰਮਿਆਨ ਪੁਲਿਸ ਮੰਨਦੀ ਆ ਵੀ ਇਹ ਜਿਹੜੇ ਮਰਡਰ ਆ, ਕਤਲੋਗਾਰਤ ਜਿਹੜੀ ਉਹ ਹੋਈ ਆ। ਸੋ ਇਹ ਕਿਸੇ ਸੀਰੀਅਲ ਕਿਲਰ ਦਾ ਕੰਮ ਆ, ਕੀ ਆ ਹਰਜੋਤ ਸਿੰਘ ਜੀ, ਕਿਲਰ ਨੂੰ ਫੜਨਾ ਕੀ ਅਜੇ ਤੱਕ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਸਸਪੈਕਟ ਜਿਹੜਾ ਉਹ ਕੌਣ। ਪਹਿਲੋਂ ਬਾਡੀ ਕੈਮ ਫੁਟੇਜ ਦੀ ਹੁਣ ਚਰਚਾ ਜਿਹੜੀ ਉਹ ਚੱਲੀ ਆ। ਇਸ ਦੇ ਵਿੱਚ ਪੁਲਿਸ ਕਹਿੰਦੀ ਆ ਵੀ ਉਹਨਾਂ ਨੂੰ ਜਿਹੜਾ ਕੁਛ ਵੀ ਸੁਰਾਗ ਉਸ ਦੇ ਵਿੱਚੋਂ ਨਹੀਂ ਮਿਲਿਆ, ਪਰ ਇੱਕ ਕ੍ਰਾਈਮ ਟਾਈਮ ਜਿਹੜੀ ਟਰੂ ਕ੍ਰਾਈਮ ਵਲੌਗਰ ਆ ਜਿਹੜੀ ਟਿਕਟੋਕ ਦੇ ਉੱਤੇ ਉਹਦੇ ਮਿਲੀਅਨਸ ਫੋਲੋਵਰਸ ਹੈਗੇ ਆ, ਉਹਦੀ ਇੱਕ ਵੀਡੀਓ ਬੜੀ ਵਾਇਰਲ ਜਿਹੜੀ ਹੋ ਗਈ। ਉਹ ਕਹਿੰਦੀ ਵੀ ਬਾਡੀ ਕੈਮ ਫੁਟੇਜ ਦੇ ਵਿੱਚ ਇੱਕ ਗਰੁੱਪ ਨਿਆਣਿਆਂ ਦਾ ਪਿੱਛੋਂ ਲੰਘਦਾ ਨਜ਼ਰ ਆਉਂਦਾ ਆ, ਵੀ ਹੋ ਸਕਦਾ ਵੀ ਉਹ ਉਸੇ ਏਰੀਆ ਦੇ ਇਰਦ ਗਿਰਦ ਦਾ ਉਹਨਾਂ ਨੂੰ ਕੁਛ ਜਿਹੜਾ ਉਹ ਪਤਾ ਹੋਵੇ। ਸੋ ਹੁਣ ਇਹ ਨਵੀਂ ਜਿਹੜੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਤੁਰ ਪਈ ਹੈਗੀ ਆ। ਪਰ ਓਬਵੀਅਸਲੀ ਹੁਣ ਤੁਸੀਂ ਇੱਕ ਪੀੜਤ ਪਰਿਵਾਰ ਦੇ ਪੱਖ ਤੋਂ ਜਿਹੜਾ ਤੁਸੀਂ ਦੇਖੋ ਵੀ ਇੰਨੇ ਚਿਰ ਹੋ ਗਿਆ, ਕਈ ਹਫ਼ਤੇ ਜਿਹੜੇ ਇਸ ਦੇ ਵਿੱਚ ਬੀਤ ਗਏ ਆ, 20-21 ਸਾਲਾਂ ਦੇ ਜਿਹੜੇ ਇਹ 4 ਨਿਆਣੇ ਆ ਉਹਨਾਂ ਨੂੰ ਰੈਂਟਲ ਹੋਮ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੁੱਤਿਆਂ ਨੂੰ। ਤੇ ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਕੁਛ ਪਤਾ ਹੀ ਨਹੀਂ ਜਿਹੜਾ ਉਹ ਲੱਗ ਰਿਹਾ ਵੀ ਕਿੰਨੇ ਕੀਤਾ ਹੋ ਸਕਦਾ, ਕੋਈ ਸੁਰਾਖ ਜਿਹੜਾ ਕਿਤੇ ਵੀ ਹੱਥ ਨਹੀਂ ਲੱਗ ਰਿਹਾ ਹੈਗਾ। ਸੋ ਆਪਾਂ ਇੱਕ ਦਿਨ ਪਹਿਲਾਂ ਵੀ ਇਹੀ ਗੱਲ ਕਰ ਰਹੇ ਸੀ ਵੀ ਕਈ ਇੱਦਾਂ ਦੇ ਕੇਸ ਜਿਹੜੇ ਹੋ ਜਾਂਦੇ ਜਿਸ ਦੇ ਵਿੱਚ ਫਿਰ ਪੁਲਿਸ ਦੀ ਕੰਮ ਕਰਨ ਦੀ ਜਿਹੜੀ ਸ਼ਮਤਾ ਆ ਉਸ ਨੂੰ ਲੈ ਕੇ ਤੇ ਉਹ ਉਸ ਦੇ ਉੱਤੇ ਜਿਹੜੇ ਲੋਕ ਆ ਸਵਾਲ ਆ ਉਹ ਕਰਦੇ ਆ, ਖਾਸ ਕਰਕੇ ਪੀੜਤ ਪਰਿਵਾਰਾਂ ਨੂੰ ਤਾਂ ਜਿਹੜਾ ਉਹ ਜਿਹੜੇ ਸਵਾਲ ਉਹ ਫਿਰ ਕਰਦੇ ਹੀ ਨੇ। ਸੋ ਇਹ ਬੜੀ ਮੰਦਭਾਗੀ ਗੱਲ ਆ। ਹੋਪਫੁਲੀ ਕੋਈ ਬ੍ਰੇਕ ਥਰੂ ਮਿਲੇ ਇਸ ਦੇ ਵਿੱਚ ਤੇ ਜਿਸ ਦੋਸ਼ੀ ਦੇ ਦੁਆਰਾ ਇਹ ਕਤਲ ਕੀਤੇ ਗਏ ਆ ਉਹ ਜਲਦ ਹੱਥ ਜਿਹੜਾ ਉਹ ਲੱਗੇ। ਅਜੇ ਤਾਂ ਇਹ ਵੀ ਹਰਜੋਤ ਸਿੰਘ ਜੀ ਪੁਲਿਸ ਅਜੇ ਤੱਕ ਇਹੀ ਕਹਿ ਰਹੀ ਆ, ਉਹਨਾਂ ਨੂੰ ਇਹ ਵੀ ਕਨਫਰਮ ਨਹੀਂ ਆ ਵੀ 1 ਆ 2 ਆ ਕਿ ਜ਼ਿਆਦਾ ਜਾਣੇ ਆ ਜਿਨ੍ਹਾਂ ਨੇ ਇਹ ਕਤਲ ਕੀਤੇ ਹੋ ਸਕਦੇ ਆ।